ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਐਲਾਨਿਆ ਗਿਆ ਉਮੀਦਵਾਰ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਏ ਗਏ ਅਹਿਮ ਫੈਸਲੇ। ਖਾਲਸਾ ਸਾਜਨਾ ਦਿਵਸ ਮੌਕੇ ਦਲ ਖਾਲਸਾ ਵੱਲੋਂ ਕੱਢਿਆ ਗਿਆ ਖਾਲਸਾਈ ਮਾਰਚ। ਖਾਲਸਾ ਸਾਜਨਾ ਦਿਵਸ ਮੌਕੇ ਕੈਲੀਫੋਰਨੀਆ ਵਿਖੇ ਕਰਵਾਇਆ ਗਿਆ ਸਮਾਗਮ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿੰਘ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਅੱਜ ਬਠਿੰਡਾ ਵਿਖੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ। ਲੱਖਾ ਸਿੰਘ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੁਣ ਤੱਕ ਕੁੱਲ 11 ਉਮੀਦਵਾਰ ਐਲਾਨੇ ਗਏ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ। ਸਮਾਜ ਸੇਵੀ ਲੱਖਾ ਸਿਧਾਣਾ ਨੂੰ ਉਹਨਾਂ ਦੀਆਂ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਠੱਗਾਂ ਤੋਂ ਬਚਾ ਕੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਤੇ ਲਿਜਾਣ ਲਈ ਲੋਕ ਪੱਖੀ ਆਗੂਆਂ ਦੀ ਬੇਹੱਦ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਕਿਸਾਨ, ਮਜ਼ਦੂਰ, ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕ ਦੀ ਰੱਖਿਆ, ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਸੁਚਾਰੂ ਰਾਜ ਪ੍ਰਬੰਧਾਂ ਦੇ ਮੁੱਦਿਆਂ ਤੇ ਲੜੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 2 ਵਾਰੀ ਸੂਚੀ ਜਾਰੀ ਕਰਕੇ ਪੰਜਾਬ ਦੀਆਂ ਹੋਰ 10 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਲੱਖਾ ਸਿਧਾਣਾ ਸਮੇਤ ਹੁਣ ਕੁੱਲ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ। ਦੱਸ ਦਈਏ ਕਿ ਲੱਖਾ ਸਿਧਾਣਾ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਸੀ ਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਇਲਾਕੇ ਵਿੱਚ ਸਰਗਰਮ ਵੀ ਨਜ਼ਰ ਆ ਰਹੇ ਸਨ। ਲੱਖਾ ਸਿਧਾਣਾ ਨੇ ਹਲਕਾ ਮੋੜ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਹਾਲਾਂਕਿ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਸਾਨੂੰ ਬੜਾ ਫਖਰ ਹੈ ਕਿ ਅਸੀਂ ਬਠਿੰਡੇ ਦੀ ਫ੍ਰੀ ਪ੍ਰੈਸ ਦੇ ਕੋਲੇ ਆਏ ਹਾਂ, ਜਿਹੜੀ ਕਿ ਪੰਜਾਬ ਦੇ ਵਿੱਚ ਅੱਜ ਬਹੁਤ ਜ਼ਿਆਦਾ ਪ੍ਰੈਸ ਦੇ ਨਾਲੋਂ ਫਰੀडम ਦੇ ਵਿੱਚ, ਆਜ਼ਾਦੀ ਦੇ ਵਿੱਚ ਮੰਨਦੀ ਹੈ। ਇਹ ਇਲੈਕਸ਼ਨਾਂ ਦਾ ਸਮਾਂ ਹੈਗਾ ਔਰ ਸਾਡੀ ਪਾਰਟੀ ਦੀ ਪਾਲਿਸੀ ਹੈ ਜਿਹੜੀ ਸੈਂਟਰ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ, ਇੱਕ ਤਾਂ ਗਰੀਬੀ ਦੇ ਉੱਤੇ ਨਹੀਂ ਕੀਤਾ ਹੈਗਾ ਕਿ ਜਿਹੜਾ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ ਤੇ ਇੱਕ ਘਰ ਨੌਕਰੀ ਹੋਊਗੀ। ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਜਦੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਹੈ, ਇਹ ਨੌਕਰੀ ਤੋਂ ਬਗੈਰ ਬੇਰੁਜ਼ਗਾਰੀ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ, ਹਰਿਆਣੇ, ਜੰਮੂ ਕਸ਼ਮੀਰ ਤੇ ਬਾਕੀ ਦੇ ਇੰਡੀਆ ਦੇ ਵਿੱਚ ਵਧੀ ਹੋਈ ਹੈ। ਇਸ ਨੂੰ ਮੋਦੀ ਸਾਹਿਬ ਕੰਟਰੋਲ ਨਹੀਂ ਕਰ ਸਕਦੇ। ਸੋ ਮੇਰਾ ਮਤਲਬ ਹੈ ਜਿੱਥੇ ਘੱਟ ਗਿਣਤੀਆਂ ਰਹਿੰਦੀਆਂ ਉਹਨਾਂ ਦਾ ਹਾਲ ਬਹੁਤ ਤਬਾਹੀ ਤੱਕ ਪਹੁੰਚਿਆ ਹੋਇਆ। ਬਹੁਤ ਬੁਰੀ ਤਰ੍ਹਾਂ ਮਾਈਨੋਰਿਟੀਜ਼ ਨੂੰ ਟ੍ਰੀਟ ਕੀਤਾ ਜਾ ਰਿਹਾ। ਹੁਣ ਤੁਹਾਨੂੰ ਪਤਾ ਹੈ ਕਿ ਇਹਦੇ 'ਚ ਕੋਈ ਸ਼ਰਮ ਦੀ ਗੱਲ ਨਹੀਂ, ਨਾ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਇਹ ਚੀਜ਼ ਨਹੀਂ ਹੋ ਰਹੀ ਕਿ ਗਵਰਨਮੈਂਟ ਆਫ ਇੰਡੀਆ, BJP, RSS, ਮੋਦੀ ਸਾਹਿਬ ਨੇ, ਹੋਮ ਮਿਨਿਸਟਰ ਸ਼ਾਹ ਸਾਹਿਬ ਨੇ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਹੈਗੇ ਆਪਣੇ, ਉਹਨਾਂ ਦਾ ਨਾਮ ਹੈ ਡੋਵਾਲ ਹੈ, ਫਿਰ ਜੈਸ਼ੰਕਰ ਜੀ ਹੈ। ਇਹਨਾਂ ਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਬਾਹਰ ਦੇ ਮੁਲਕਾਂ 'ਚ ਵੀ ਮਰਵਾ ਸਕਦੇ ਹੈਗੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਇਕੱਤਰਤਾ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਕੱਤਰਤਾ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤਰਿਮ ਕਮੇਟੀ ਵੱਲੋਂ ਆਉਣ ਵਾਲੀਆਂ ਸ਼ਤਾਬਦੀਆਂ ਦੀ ਰੂਪਰੇਖਾ ਉਲੀਕਣ ਦੇ ਨਾਲ-ਨਾਲ ਕਈ ਹੋਰ ਫੈਸਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਗੇ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੁਪਾਈ ਸਮੇਂ ਨਵੀਂ ਤਕਨੀਕ ਅਨੁਸਾਰ QR ਕੋਡ ਲਗਾ ਕੇ ਗਿਣਤੀ ਅਤੇ ਹੋਰ ਜਾਣਕਾਰੀਆਂ ਨੂੰ ਸੂਚੀਬੱਧ ਕੀਤਾ ਜਾਵੇਗਾ। ਇਸ ਨਾਲ ਹੀ ਪਹਿਲਾਂ ਤੋਂ ਗੁਰਦੁਆਰਾ ਸਾਹਿਬਾਨ ਵਿੱਚ ਸੁਸ਼ੋਭਿਤ ਅਤੇ ਸੰਗਤਾਂ ਪਾਸ ਮੌਜੂਦ ਪਾਵਨ ਸਰੂਪਾਂ ਨੂੰ ਵੀ ਇਸ ਵਿਧੀ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸੰਬੰਧਿਤ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੂਰੀ ਸਰਵਿਸ ਦੌਰਾਨ 2 ਸਾਲ ਤੱਕ ਦੀ ਹੀ ਵਿਦੇਸ਼ ਛੁੱਟੀ ਦਿੱਤੀ ਜਾਵੇਗੀ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ IAS, IPS, PCS ਆਦਿ ਮੁਕਾਬਲਾ ਪ੍ਰੀਖਿਆਵਾਂ ਲਈ ਸਿੱਖ ਨੌਜਵਾਨਾਂ ਨੂੰ ਤਿਆਰ ਕਰਨ ਲਈ ਚਲਾਈ ਜਾ ਰਹੀ ਨਿਸ਼ਚੈ ਅਕੈਡਮੀ ਲਈ ਇੱਕ ਵਿਸ਼ਾਲ ਇਮਾਰਤ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਇਮਾਰਤ ਗੁਰਦੁਆਰਾ ਬਾਗ ਸ਼ਹੀਦਾਂ ਸੈਕਟਰ 44 ਚੰਡੀਗੜ੍ਹ ਵਿਖੇ ਤਿਆਰ ਕੀਤੀ ਜਾਵੇਗੀ, ਜਿਸ ਲਈ ਮੁੱਢਲੇ ਤੌਰ ਤੇ 6.50 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਦੇ ਵਿਸਥਾਰ ਲਈ ਪਹਿਲਾਂ ਚੱਲ ਰਹੀਆਂ 3 ਸਰਾਵਾਂ ਦੀਆਂ 2-2 ਮੰਜ਼ਿਲਾਂ ਹੋਰ ਤਿਆਰ ਕੀਤੀਆਂ ਜਾਣਗੀਆਂ। ਅੱਜ ਦੇ ਐਗਜੈਕਟਿਵ ਦੇ ਵਿੱਚ ਕਿਉਂਕਿ ਲੰਬੇ ਅਰਸੇ ਤੋਂ ਸਾਡਾ ਇਹ ਰਹਿੰਦਾ ਸੀ ਵੀ ਸਤਿਗੁਰੂ ਜੀ ਦੇ ਸਰੂਪ ਜਿਹੜੇ ਇੱਥੋਂ ਜਾਂਦੇ ਉਹਨਾਂ ਦਾ ਸਾਡੇ ਕੋਲ ਸਾਰਾ ਸਿਸਟਮ ਹੋਵੇ। ਸੋ ਸਾਡੇ ਕੋਲ 2 ਕੰਪਨੀਆਂ ਨੇਗੀਆਂ ਸੇਵਾ ਵਾਲੇ ਆ, ਉਹ ਦੋਏ ਆਪਣੀਆਂ ਬਤੌਰ NGOs ਵੀ ਨਹੀਂ ਮੈਂ ਕਹਿ ਸਕਦਾ, ਧਾਰਮਿਕ ਸੇਵਾਵਾਂ ਜਿਹੜੀਆਂ ਨਿਭਾਉਂਦੇ ਆ। ਉਹਨਾਂ ਨੇ ਜਿਹੜੇ ਅਸੀਂ ਹੁਣ ਨਵੇਂ ਸਰੂਪ ਛਾਪਣੇ ਆ ਉਹਦੇ ਵਿੱਚ ਕੋਈ ਬਾਰਕੋਡ ਪਾਉਣਗੇ, ਉਹਦੇ ਨਾਲ ਸਾਡੇ ਕੋਲ ਸਾਰਾ ਇੱਥੇ ਨੈਟਵਰਕ ਹੋਊਗਾ ਵੀ ਇਹ ਸਰੂਪ ਕਿੱਥੇ ਗਿਆ, ਉਹ ਸਾਰੇ ਦਾ ਸਾਰਾ ਟੋਟਲ ਵਰਕਆਊਟ ਉਹ ਤੋਂ ਹੋ ਜਾਊਗਾ। ਇੱਥੇ ਬੈਠਿਆਂ ਨੂੰ ਹੀ ਸਾਰਾ ਉਹਦਾ ਸਿਸਟਮ ਜਿਹੜਾ ਪਤਾ ਲੱਗ ਜਾਊਗਾ। ਨਵੇਂ ਸਰੂਪ ਜਿੰਨੇ ਵੀ ਛਪਣਗੇ, ਨਵੇਂ ਸਰੂਪ ਜਿੰਨੇ ਵੀ ਤਿਆਰ ਹੋਣਗੇ, ਉਹਨਾਂ ਦਾ ਰੈਗੂਲਰ ਤੌਰ ਤੇ ਕੰਪਿਊਟਰਾਈਜ਼ਡ ਢੰਗ ਹੋਊਗਾ। ਉਹ ਤੋਂ ਇਲਾਵਾ ਮੈਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਰੂਪ ਆ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਉੱਥੇ ਤਾਂ ਸਾਡੀਆਂ ਟੀਮਾਂ ਚਲੇ ਜਾਣਗੀਆਂ, ਉਹਦੇ ਵਿੱਚ ਵੀ ਉਹ ਬਾਰਕੋਡ ਇੰਸਟਾਲ ਕਰ ਦੇਣਗੇ ਤਾਂ ਕਿ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਸਾਡੇ ਸਾਰੀ ਪਤਾ ਲੱਗ ਜਾਊਗੀ। ਇਹ ਅੱਜ ਐਗਜੈਕਟਿਵ ਦੇ ਵਿੱਚ ਪਾਸ ਹੋਇਆ। ਸੋ ਇੱਕ ਜਿਹੜਾ ਮਤਾ ਅਹਿਮ, ਕਿਉਂਕਿ ਅਕਸਰ ਦੇਖਣ 'ਚ ਆਇਆ ਕਿ ਆਹ ਹੁਣ ਸਮਾਂ ਜਿਹੜਾ ਚੱਲ ਰਿਹਾ, ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਆ, ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਵੀ ਆਪ ਵਿਦੇਸ਼ਾਂ 'ਚ ਬੱਚਿਆਂ ਦੇ ਨਾਲ ਜਾਂਦੇ ਆ। ਇਹਦੇ ਵਿੱਚ ਅਸੀਂ ਹੁਣ ਅੱਜ ਕਰਦਾ ਪਈ ਹਰ ਇੱਕ ਮੁਲਾਜ਼ਮ ਜਿਹੜਾ ਉਹ ਸਾਰੀ ਟਨਿਓਰ 'ਚ 2 ਸਾਲ ਦੀ ਛੁੱਟੀ ਵਿਦੇਸ਼ ਦੀ ਲੈ ਸਕਦਾ, ਸਿਰਫ ਵਿਦੇਸ਼ ਦੀ ਛੁੱਟੀ। 2 ਸਾਲ ਤੋਂ ਜ਼ਿਆਦਾ ਉਹਨੂੰ ਛੁੱਟੀ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ। ਫਿਰ ਉਹ ਆਪਣਾ ਜੇ ਪੱਕਾ ਹੀ ਉਹਨੇ ਉੱਥੇ ਸੈੱਟ ਹੋਣਾ, ਚਾਹੇ 2 ਸਾਲ ਦੀ ਇੱਕੋ ਵਾਰੀ ਲੈ ਲੈ, ਚਾਹੇ 2 ਸਾਲ ਦੀ 6-6 ਮਹੀਨੇ ਕਰਕੇ ਲੈ ਲੈ, ਚਾਹੇ 3-3 ਮਹੀਨੇ ਕਰਕੇ ਲੈ ਲੈ, ਇਹ 2 ਸਾਲ ਤੋਂ ਜ਼ਿਆਦਾ ਜਿਹੜੀ ਆ ਉਹ ਛੁੱਟੀ ਨਹੀਂ ਹੋਊਗੀ। ਤੀਸਰਾ ਜਿਹੜਾ ਅਸੀਂ UPSC ਦੀ ਤਿਆਰੀ ਲਈ IAS ਤੇ IPS, ਉਹ ਨਿਸ਼ਚੈ ਅਕੈਡਮੀ ਜਿਹੜੀ ਸਾਡੀ ਸੈਕਟਰ 27 ਕਲਗੀਧਰ ਨਿਵਾਸ ਚੱਲਦੀ ਆ, ਕਿਉਂਕਿ ਉੱਥੇ ਕਈ ਵਾਰੀ ਸਾਨੂੰ ਜਿਹੜੇ ਲੋਕ ਆ ਕੇ ਰਹਿਣਾ ਚਾਹੁੰਦੇ ਆ, ਉਹਦੇ ਲਈ ਵੀ ਉਹ ਸਾਨੂੰ ਸਰਾਂ ਦੇ ਟਾਈਪ ਦੇ ਵਰਤਣੀ ਪੈਂਦੀ ਆ। ਅੱਜ ਅਸੀਂ ਇਹ ਵੀ ਫੈਸਲਾ ਕੀਤਾ ਵੀ ਜਿਹੜਾ ਸੈਕਟਰ 44 ਦੇ ਵਿੱਚ ਗੁਰਦੁਆਰਾ ਬਾਗ ਸ਼ਹੀਦਾਂ ਸਿੰਘਾਂ ਦਾ, ਉੱਥੇ ਅਸੀਂ ਨਵੀਂ ਇਮਾਰਤ ਜਿਹੜੀ ਆ 5-6 ਮੰਜ਼ਲੀ ਜਿਹੜੀ ਉਹ ਸਥਾਪਿਤ ਕਰਾਂਗੇ। ਉਹਦੇ ਵਿੱਚ ਇੱਕ ਸੈਕਟਰ ਜਿਹੜਾ ਕੁੜੀਆਂ ਲਈ ਹੋਊਗਾ, ਇੱਕ ਸੈਕਟਰ ਮੁੰਡਿਆਂ ਲਈ ਹੋਊਗਾ। ਆਧੁਨਿਕ ਤਕਨੀਕ ਦੇ ਉੱਤੇ ਉਹ ਸਾਰੀ ਬਣਾਈ ਜਾਊਗੀ, ਜਿਹਦੇ ਵਿੱਚ ਯਤਨ ਤਾਂ ਅਸੀਂ ਕਰਾਂਗੇ ਵੀ ਜੇ ਕਲਾਸਰੂਮ ਵੀ ਸਾਡੇ ਉੱਥੇ ਬਣ ਜਾਣ, ਪਰ ਉਹਨਾਂ ਦੀ ਰਿਹਾਇਸ਼ ਦੇ ਲਈ ਅਸੀਂ ਇਹ ਜਿਹੜਾ ਅੱਜ 6.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਆ, ਤੇ ਇਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਅਸੀਂ ਮਟੀਰੀਅਲ ਦੇ ਕੇ ਇਹਦੀ ਛੇਤੀ ਸਮਾਪਤੀ ਕਰਵਾ ਲਾਂਗੇ। ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸਾਈ ਮਾਰਚ ਕੱਢਿਆ ਗਿਆ। ਇਸ ਦੌਰਾਨ ਸਿੱਖ ਸੰਗਤਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਇਸ ਖਾਲਸਾਈ ਮਾਰਚ ਵਿੱਚ ਹਿੱਸਾ ਲਿਆ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਇਸ ਮੌਕੇ ਆਪਣੀ ਤਕਰੀਰ ਨਾਲ ਸਿੱਖ ਨੌਜਵਾਨਾਂ ਵਿੱਚ ਜੋਸ਼ ਭਰ ਦਿੱਤਾ। ਦਲ ਖਾਲਸਾ ਵੱਲੋਂ ਕੱਢੇ ਗਏ ਇਸ ਮਾਰਚ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੂਗੜ੍ਹ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਗਈ। ਅਸੀਂ ਹਿੰਦੁਸਤਾਨ ਦੇ ਗੁਲਾਮ ਬਣ ਕੇ ਨਹੀਂ ਮਰਨਾ, ਇੱਥੇ ਆਪਣੀ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ੁਰੂ ਕਰੋ। ਇੱਕ ਅਸੀਂ ਗੱਲ ਆਮ ਹੀ ਸੁਣੀ ਹੈ ਕਿ ਖਾਲਸਾ ਜਾਂ ਬਾਗੀ ਆ ਤੇ ਜਾਂ ਬਾਦਸ਼ਾਹ ਆ, ਤੇ ਤੁਸੀਂ ਮੈਨੂੰ ਦੱਸੋ ਕਿ ਅਸੀਂ ਕੀ ਆ ਇਸ ਟਾਈਮ? ਨਾ ਅਸੀਂ ਬਾਦਸ਼ਾਹਾਂ ਦੇ ਵਿੱਚ ਆ ਤੇ ਨਾ ਅਸੀਂ ਬਾਗੀਆਂ ਦੇ ਵਿੱਚ ਆ, ਤੇ ਫਿਰ ਖਾਲਸੇ ਅਸੀਂ ਕਾਹਦੇ ਰਹੇ? ਖਾਲਸੇ ਉਹ ਨੇ ਜਿਹੜੇ ਅੱਜ ਵੀ ਬਾਗੀ ਨੇ, ਤੇ ਇਹ ਉਦੋਂ ਤੱਕ ਬਗਾਵਤ ਰਹਿਣੀ ਹੈ ਜਦੋਂ ਤੱਕ ਅਸੀਂ ਬਾਦਸ਼ਾਹ ਨਹੀਂ ਬਣ ਜਾਂਦੇ। ਹੋਇਆ ਕਿ ਵੀ ਅਸੀਂ ਬਗਾਵਤ ਕੀਤੀ ਮੁਗਲਾਂ ਦੇ ਖਿਲਾਫ ਕਿ ਅਸੀਂ ਬਾਦਸ਼ਾਹ ਬਣੇ। ਉਸ ਤੋਂ ਬਾਅਦ ਸਾਡੀ ਕਿਸਮਤ ਦੇ ਵਿੱਚੋਂ ਸਾਡਾ ਰਾਜ ਭਾਗ ਘੁਸ ਗਿਆ।
फिर असी बगावत की अंग्रेजों के खिलाफ, ते होया ये कि भी बागी ऐसे बने ते बादशाह बन के बह गए थे टोपियां वाले, बादशाह बन के वो बह गए जिन्होंने बाद में फिर साडे तख्तां दे उत्ते हमला किया। तो ये चीज़ां सानू परवाह नहीं। इस करके ये जिहड़ी मौजूदा हुकूमत है, जिन्हों असी इंडिया कहने आ, जिन्हों असी भारत कह लैने आ, जिन्हों असी हिंदुस्तान कह लैने आ, इन्हां सारियां दे खिलाफ भी साडी बगावत जारी आ। ते बगावत कल्ली हथियार चुकना ही नहीं हुंदी, तुहाडे मोढिਆਂ ते चुके झंडे भी इस बगावत का प्रतीक आ। ते माण नाल कहो कि असी सारे बागी आ ते असी खालसा आ। तो ये बगावत पुणा साडा जारी रहना आ जदों तक खालसा आजाद नहीं हो जाता। ते खालसे ने आजाद होने का मतलब पंजाब की आजादी आ। जदों तक पंजाब खालिस्तान बन नहीं जाता, साडा ये बागीपुणा जारी रहना आ। एक चीज तो मैं तुहाडे हत्थां दे विच जिहड़ी बड़ी मेरी वेख दो कि जे बादशाहत लैनी आ ना ते बागी बनना ही पैना। किसी नूं नहीं बादशाहत मिली बिना बागी होए। ते जिहड़े बागी होए ने उन्हां दे नाल इस हुकूमत ने कीता की पहला तो असीं डोडवा संघर्ष लड़िया, एक दूसरे के नाल सामने होकर लड़े, पर हुण इंडिया की करता आ, हुण इत्थे आ गया कि जेड़े साडे सिंह शांतमई संघर्ष करते आ, जेड़े साडे सिंह खालिस्तान की गल करते आ, हुण इंडिया ने उन्हां नूं निशाने ते रख लिया। ते निशाने दे उत्ते जे तुसीं हैगे हो ते इह ना सोचो भी तुसीं आजादी की गल करनों हट जाओगे ते तुसीं बच जाओगे, बचना कोई नहीं। तुसीं इन्हां तुहाडे गोली मारनी आ ते चंगा ये नहीं है कि इन्हां लड़के गोली खा लीए ते गुरु दे चरनां 'च जाके बह जागे। सो अपनी लड़ाई जिहड़ी आ साडी जारी आ ते इन्हां दे निशाने ते सेकिया ते इन्हां तो साडा हाल इक्को ही आ, वो है हिंदुस्तान तो आजादी। भाई परमजीत सिंह पंजवड़ इन्हां ने कतल किया। राजनाथ सिंह जिहड़ा इंडिया दा डिफेंस मिनिस्टर आ, ओहदा तुसीं बयान सुनो ते अज जिहड़ा कल नरेंद्र मोदी बोलिया रैली दे विच उन्हां दोवां नूं सुनो। वो दोवें इस गल का प्रमाण दिंदे ने कि हाँ इन्हां ने मारिया भाई परमजीत सिंह पंजवड़ नूं, इन्हां ने मारिया भाई हरदीप सिंह निज्जर नूं ते इन्हां ने शहीद किया होर साडे नौजवानां नूं। आ एक हुण विचारा पंजाब की धरती के उत्ते भी रतनदीप सिंह जिहड़ा गोलियां मार के शहीद करता, इन्हां ने ओहदी भी अजे शहादत भेत भरी आ। ਦੇਸ਼ ਦੁਨੀਆ ਵਿੱਚ ਜਿੱਥੇ ਵੀ ਸਿੱਖ ਵਸਦੇ ਹਨ ਉੱਥੇ ਖਾਲਸਾ ਸਾਜਨਾ ਦਿਵਸ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਵਿਖੇ ਵੀ ਇਸ ਪਵਿੱਤਰ ਦਿਹਾੜੇ ਮੌਕੇ ਖਾਲਸਾਈ ਦੀਵਾਨ ਸਜਾਏ ਗਏ। ਖਾਲਸਾਈ ਜਹੋ ਜਲਾਲ ਨਾਲ ਸਜੇ ਸਮਾਗਮਾਂ ਵਿੱਚ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸ਼ਮੂਲੀਅਤ ਕੀਤੀ। ਧਾਰਮਿਕ ਦੀਵਾਨ ਤੋਂ ਬਾਅਦ ਸਿੱਖ ਚਿੰਤਕਾਂ ਤੇ ਆਗੂਆਂ ਵੱਲੋਂ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਕਿ ਉਹ ਰਾਜ ਅਸੀਂ ਮਾਣ ਸਕੇ ਤੇ ਅਸੀਂ ਅੱਜ ਵੀ ਉਸ ਖੁੱਸੇ ਹੋਏ ਰਾਜ ਦੀ ਪ੍ਰਾਪਤੀ ਵਾਸਤੇ ਯਤਨ ਕਰ ਰਹੇ ਹਾਂ। ਅਸੀਂ ਸਾਡਾ ਜੋ ਨਿਸ਼ਾਨਾ ਆਖਰੀ ਇਹ ਕਿਸ ਉਦਮ ਤੇ ਰਾਜ ਮਿਲੇ ਹੈ। ਅਸੀਂ ਖਾਲਸਾ ਪੰਥ ਦੇ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਸਾਰੇ ਹੀ ਯਤਨ ਕਰ ਰਹੇ ਹਾਂ। ਇਹ ਕੋਈ ਅਨੋਖੀ ਜਾਂ ਅਣਹੋਣੀ ਗੱਲ ਨਹੀਂ ਹੈ। ਇਹ ਇੱਥੋਂ ਦੀ ਜੋ ਯੂਨਾਈਟਿਡ ਨੇਸ਼ਨਸ ਹੈ ਉਸ ਦੇ ਵਿੱਚ ਵੀ ਇਹਦਾ ਜੋ ਅਧਿਕਾਰ ਹੈ ਪੀਸਫੁਲ ਰਾਈਟ ਹੈ ਸਾਡਾ, ਅਸੀਂ ਆਪਣਾ ਜਿਹੜਾ ਰਾਜ ਆ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਜੀਵਨ ਦੀ ਹੋਣ ਤੋਂ ਬਾਅਦ ਇੱਕ ਨਹੀਂ ਸੈਂਕੜੇ ਮੁਲਕ ਜੋ ਇੱਥੇ ਬਣੇ ਨੇ, ਪਰ ਅਸੀਂ ਵੀ ਇਸ ਹੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ। ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਵਿੱਚ TNR ਦੇ ਥੱਲੇ ਜੋ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ 'ਤੇ ਖਾਸ ਕਰਕੇ ਜੇ ਇੱਕ ਹੋਰ ਨਵੇਂ ਤਰੀਕੇ ਦੇ ਨਾਲ ਦਮਨ ਸ਼ੁਰੂ ਕੀਤਾ ਗਿਆ ਸੀ। ਅਸੀਂ ਧੰਨਵਾਦ ਕਰਦੇ ਹਾਂ ਇੱਥੋਂ ਦੀ ਸਰਕਾਰ ਦਾ, ਕੈਨੇਡਾ ਦੀ ਸਰਕਾਰ ਦਾ ਅਤੇ ਹੋਰਨਾਂ 5 ਮੁਲਕਾਂ ਦਾ ਜਿਨ੍ਹਾਂ ਨੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਮੂੰਹ 'ਤੇ ਮਾਰੀ। ਔਰ ਅਸੀਂ ਪਿਛਲੇ ਦਿਨਾਂ ਵਿੱਚ ਇੱਥੋਂ ਦੀ ਕਾਂਗਰਸ ਦੇ ਵਿੱਚ ਇਸ ਦੇ ਪ੍ਰਤੀ ਜੋ ਕਾਨੂੰਨ ਪਾਸ ਹੋ ਰਹੇ ਹਨ, ਅਸੀਂ ਅਮਰੀਕਾ ਦੀ ਸਰਕਾਰ ਦਾ, ਕਾਂਗਰਸ ਦਾ ਵੀ ਧੰਨਵਾਦ ਕਰਦੇ ਹਾਂ। ਜਦੋਂ ਅਸੀਂ ਖਾਲਸਾ ਸਾਜਣਾ ਦਿਵਸ 'ਤੇ ਇਕੱਠੇ ਹੁੰਦੇ ਹਾਂ ਤੇ ਸਾਨੂੰ ਵਿਚਾਰਨ ਦੀ ਲੋੜ ਹੈ ਕਿ ਖਾਲਸਾ ਦੀ ਸਾਜਣਾ ਕੀ ਹੈ, ਖਾਲਸਾ ਸਾਜਣਾ ਦਾ ਮਕਸਦ ਕੀ ਹੈ, ਤੇ ਜੇ ਖਾਲਸਾ ਗੁਰੂ ਮਹਾਰਾਜ ਨੇ ਨਾ ਸਾਜਿਆ ਹੁੰਦਾ ਤੇ ਸਿਰਫ ਸਿੱਖ ਨਹੀਂ ਮਨੁੱਖਤਾ 'ਤੇ ਇਹਦਾ ਅਸਰ ਕੀ ਹੁੰਦਾ। ਪਹਿਲੀ ਤਾਂ ਗੱਲ ਮੈਂ ਕਰਾਂ ਕਿ ਮੈਨੂੰ ਜਦੋਂ ਵੀ ਇੱਥੇ ਸਟਾਕਟਨ ਗੁਰੂ ਘਰ ਆਉਣਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਚੱਲਦਾ। ਜਿੱਥੇ ਨਿਸ਼ਾਨ ਸਾਹਿਬ ਝੂਲ ਰਿਹਾ ਉਹਦੇ ਨਾਲ ਹੀ ਨਾਲ ਸਾਡੇ ਕੌਮੀ ਕਾਰ ਖਾਲਿਸਤਾਨ ਦਾ ਝੰਡਾ ਵੀ ਝੂਲ ਰਿਹਾ। ਖਾਲਸਾ ਸਾਜਣਾ ਦਾ ਇੱਕੋ ਇੱਕ ਮਕਸਦ ਹੈ, ਖਾਲਸਾ ਰਾਜ ਦੀ ਪ੍ਰਾਪਤੀ। ਕਿਉਂ? ਜੇ ਖਾਲਸਾ ਰਾਜ ਦੀ ਪ੍ਰਾਪਤੀ
ਤੇ ਖਾਲਸਾ ਦੇ ਰਾਜ ਨੂੰ ਕੱਢ ਦਿਓ ਤੇ ਨਾ ਕਿਸੇ ਵਿਸਾਖੀ ਦਾ ਕੋਈ ਮਤਲਬ ਹੈ, ਨਾ ਕਿਸੇ ਨਗਰ ਕੀਰਤਨ ਦਾ ਕੋਈ ਮਤਲਬ ਹੈ। ਮੈਂ ਕੱਲ ਵੀ ਕਿਹਾ ਸੀ ਕਿ ਜਿਹੜਾ ਆਪਾਂ ਨਗਰ ਕੀਰਤਨ ਕੱਢਨੇ ਹੈ, ਜਲੂਸ ਕੱਢਨੇ ਹੈ, ਇਹ ਪਾਤਸ਼ਾਹੀ ਦੀ ਅਲਾਮਤ ਹੈ, ਪਾਤਸ਼ਾਹੀ ਦਾ ਐਲਾਨ ਹੈ। ਗੁਰੂ ਮਹਾਰਾਜ ਨੇ ਜੇ ਖਾਲਸਾ ਨਾ ਸਾਜਿਆ ਹੁੰਦਾ ਤੇ ਅਸੀਂ ਜਿਹੜੇ ਅੱਜ ਬੈਠੇ ਆ ਪੰਜਾਬ 'ਚ, ਸਿਰਫ ਸਿੱਖ ਹੀ ਨਹੀਂ ਹੋਰ ਵੀ ਪੰਜਾਬੀ ਜਿਹੜੇ ਵੱਸਦੇ ਆ, ਜੇ ਖਾਲਸਾ ਨਾ ਸਾਜਿਆ ਹੁੰਦਾ ਤੇ ਅੱਜ ਉੱਥੇ ਅਸੀਂ ਸ਼ੂਦਰ ਹੁੰਦੇ, ਅੱਜ ਅਸੀਂ ਦਲਿਤ ਹੁੰਦੇ, ਅੱਜ ਅਸੀਂ ਅਨਟੱਚੇਬਲ ਹੁੰਦੇ, ਅੱਜ ਸਾਨੂੰ ਉਹਨਾਂ ਥਾਵਾਂ ਤੋਂ ਪਾਣੀ ਪੀਣ ਦੀ ਇਜਾਜ਼ਤ ਵੀ ਨਾ ਹੁੰਦੀ ਤੇ ਕਿਹਾ ਜਾਂਦਾ ਹੈ ਤਾਂ ਸ਼ੂਦਰ ਆ, ਛੂਤ ਆ, ਇਹਨਾਂ ਤੇ ਨੇੜੇ ਹੀ ਨਾ ਲੱਗਣ ਦਿਓ। ਤੇ ਜਿਹੜੀਆਂ ਮੇਰੀਆਂ ਭੈਣਾਂ ਉਧਰ ਬੈਠੀਆਂ, ਜੇ ਇਸ ਸੁਸਾਇਟੀ 'ਚ ਖਾਲਸਾ ਸਾਜਿਆ ਗਿਆ, ਉਹਨਾਂ ਦਾ ਜੁੱਤੀ ਤੋਂ ਥੱਲੇ ਦਾ ਦਰਜਾ ਹੁੰਦਾ। ਸੋ ਇਹ ਮਹਾਰਾਜ ਦੀ ਕਿਰਪਾ ਹੈ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹਨੂੰ ਸਮਾਜ ਨੇ ਨਕਾਰਿਆ, ਉਹਨਾਂ ਨੂੰ ਇਕੱਠੇ ਕਰਕੇ ਖਾਲਸਾ ਸਾਜਿਆ। ਇਨ ਗਰੀਬ ਸਿੱਖਣ ਕੋ ਦੂੰ ਮੈਂ ਪਾਤਸ਼ਾਹੀ, ਇਹ ਸਾਡੇ ਮਨ 'ਚ ਰਹਿਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਉਹਨਾਂ ਨਾਲ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ। ਇਹ ਮੀਟਿੰਗ ਕਰੀਬ ਅੱਧਾ ਘੰਟਾ ਚੱਲੀ। ਇਸ ਮੀਟਿੰਗ ਤੋਂ ਪਹਿਲਾਂ ਹੀ ਪੁਲਿਸ ਨੇ ਤਿਹਾੜ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਸ਼ੀਸ਼ੇ ਦੇ ਪਾਰ ਫੋਨ ਤੇ ਗੱਲ ਕਰਵਾਏਗੀ, ਜਿਵੇਂ ਕਿ ਉਹ ਕੋਈ ਅਤਵਾਦੀ ਹੋਣ। ਮਾਨ ਨੇ ਕਿਹਾ ਕਿ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਹਨ। ਉਹਨਾਂ ਦੱਸਿਆ ਕਿ ਕੇਜਰੀਵਾਲ ਨੇ ਮੇਰੇ ਤੋਂ ਪੰਜਾਬ ਦਾ ਹਾਲ ਜਾਣਿਆ ਹੈ। ਮਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਆਮ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। बहुत दुख हुआ दिल को कि मतलब जो हार्डकोर क्रिमिनल होते हैं, जो अपराधी होते हैं, उनके वाली सहूलतें भी नहीं मिल रही है। मतलब क्या कसूर, क्या मतलब अरविंद केजरीवाल का कसूर क्या है? मतलब अस्पताल बना दिए, यही कसूर है। उसने मोहल्ला क्लिनिक बना दिए, यही कसूर है। उसने बिजली फ्री कर दी, यही कसूर है। उसने स्कूल बना दिए, यही कसूर है। तो आप उनको ऐसे ट्रीट कर रहे हो जैसे बहुत देश का बहुत बड़ा आतंकवादी पकड़ लिया हो। मतलब जेल का मैनुअल को देखिए, जेल का मैनुअल देखिए, इसमें ये लिखा हुआ है 602 क्लॉज है। इसमें लिखा हुआ है हाउएवर द सुपरिटेंडेंट ऑफ द प्रिजन मे अलाउ वेल बिहेव्ड प्रिजनर्स टू हैव फेस टू फेस इंटरव्यू after giving due consideration to security and other related aspects। मतलब इससे पहले चिदम्बरम साहब जब अंदर थे तो सोनिया गांधी मिलने आती तो उनको 1 to 1 एक कमरे में बिठा के वो मुलाकात कराती थी। आज शीशे के पार जैसे बहुत बड़ा कोई हार्डकोर क्रिमिनल जो है वो बैठा हो, सामने शीशे के पार फोन पे बात करवाई। मतलब हद हैरानी की। मोदी जी चाहते क्या है? मतलब सवाल ये ट्रीटमेंट मिलेगी क्या? संदेशा पहुंचाया तो सामने नहीं हुई, शीशा लगा हुआ था फोन पे, उधर से फोन पे बात कर रहे थे और शीशा भी ऐसा गंदा शीशा कि शक्ल भी अच्छी तरह की। लेकिन ये जो चीज है ये बहुत ही इनको महंगी पड़ेगी, क्योंकि अरविंद केजरीवाल जो कट्टर ईमानदार है, जिसने पारदर्शिता की राजनीति शुरू की, बीजेपी की राजनीति खत्म की, उनको ऐसे ट्रीट किया जा रहा है। आज मुझे थोड़ा टाइम लगा अपने आप को संभालने में। पंजाब में जो आम आदमी क्लिनिक अच्छे चल रहे हैं, पंजाब में बिजली फ्री मिल रही है, क्योंकि हम लोग तो काम की राजनीति करते हैं, हम नाम की राजनीति नहीं करते। एक सवाल तो मैंने कहा जी बिल्कुल पंजाब भी अच्छा है। असम में जाके आया हूँ, गुजरात जा रहा हूँ, कल दिल्ली में भी प्रचार करूंगा, कुरुक्षेत्र गया हूँ। तो आम आदमी पार्टी जो है एक सोच का नाम है। अरविंद केजरीवाल एक व्यक्ति को तो गिरफ्तार कर लोगे, सोच को कैसे करोगे? ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਨੂੰ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਉਹਨਾਂ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਦਿੱਲੀ ਵਕਫ ਬੋਰਡ ਵਿੱਚ ਅਮਾਨਤੁੱਲਾ ਦੀ ਪ੍ਰਧਾਨਗੀ ਦੌਰਾਨ ਕਥਿਤ ਬੇਨੀਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਅਮਾਨਤੁੱਲਾ ਨੂੰ 18 ਅਪ੍ਰੈਲ ਨੂੰ ਸਵੇਰੇ 11 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਬੈਂਚ ਨੇ ਮਾਮਲੇ ਦੀ ਯੋਗਤਾ ਦੇ ਸਬੰਧ ਵਿੱਚ ਦਿੱਲੀ ਹਾਈ ਕੋਰਟ ਦੇ 11 ਮਾਰਚ ਦੇ ਫੈਸਲੇ ਵਿੱਚ ਕੀਤੀ ਗਈ ਕੁਝ ਟਿੱਪਣੀਆਂ ਤੇ ਇਤਰਾਜ਼ ਕੀਤਾ ਅਤੇ ਕਿਹਾ ਕਿ ਇਸ ਦਾ ਕੇਸ ਉੱਤੇ ਕੋਈ ਅਸਰ ਨਹੀਂ ਪਵੇਗਾ।
ਓਗਲਾ ਦੇ ਵਿਧਾਇਕ ਮਾਨਤੁੱਲਾ ਖਾਨ ਦੇ ਖਿਲਾਫ ਈਡੀ ਦੁਆਰਾ ਹਾਲ ਹੀ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ 5 ਲੋਕਾਂ ਦਾ ਨਾਮ ਲਿਆ ਗਿਆ ਹੈ, ਜਿਸ ਵਿੱਚ ਮਾਨਤੁੱਲਾ ਖਾਨ ਦੇ 3 ਕਥਿਤ ਸਹਿਯੋਗੀ ਸ਼ੀਜਾਨ ਹੈਦਰ, ਦਾਊਦ ਨਾਸਿਰ ਅਤੇ ਜਾਵੇਦ ਇਮਾਮ ਸਿੱਦੀਕੀ ਸ਼ਾਮਿਲ ਹਨ। ਈਡੀ ਦੇ ਨੋਟਿਸ ਤੇ ਮਾਨਤੁੱਲਾ ਖਾਨ ਦੇ ਪੇਸ਼ ਨਾ ਹੋਣ ਤੇ ਹੇਠਲੀ ਅਦਾਲਤ ਸੰਮਨ ਜਾਰੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਈਡੀ ਸੈਸ਼ਨ ਕੋਰਟ ਤੋਂ ਮਾਨਤੁੱਲਾ ਖਾਨ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੀ ਮੰਗ ਕਰ ਚੁੱਕੀ ਹੈ। ਈਡੀ ਨੇ ਕਿਹਾ ਹੈ ਕਿ ਕਰਮਚਾਰੀਆਂ ਦੀ ਗੈਰ ਕਾਨੂੰਨੀ ਭਰਤੀ ਅਤੇ 2018-2022 ਦੌਰਾਨ ਵਕਫ ਬੋਰਡ ਦੀਆਂ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਲੀਜ਼ ਦੇ ਕੇ ਅਪਰਾਧੀਆਂ ਵੱਲੋਂ ਕੀਤੇ ਗਏ ਕਥਿਤ ਨਾਜਾਇਜ਼ ਨਿੱਜੀ ਲਾਭ ਨਾਲ ਜੁੜੇ ਇੱਕ ਮਾਮਲੇ ਵਿੱਚ ਤਲਾਸ਼ੀ ਲਈ ਗਈ। ਉਸ ਸਮੇਂ ਮਾਨਤੁੱਲਾ ਖਾਨ ਬੋਰਡ ਦੇ ਪ੍ਰਧਾਨ ਸਨ। ਈਡੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਫਿਜ਼ੀਕਲ ਅਤੇ ਡਿਜੀਟਲ ਸਬੂਤਾਂ ਦੇ ਰੂਪ ਵਿੱਚ ਕਾਫੀ ਸਮੱਗਰੀ ਜ਼ਬਤ ਕੀਤੀ ਗਈ ਸੀ, ਜੋ ਮਨੀ ਲਾਂਡਰਿੰਗ ਦੇ ਅਪਰਾਧ ਵਿੱਚ ਮਾਨਤੁੱਲਾ ਦੇ ਸ਼ਾਮਿਲ ਹੋਣ ਦਾ ਸੰਕੇਤ ਦਿੰਦੇ ਹਨ। ਦਿੱਲੀ ਸ਼ਰਾਬ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਦਿੱਲੀ ਦੀ ਇੱਕ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ ਹੈ। ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ 8 ਦਿਨਾਂ ਲਈ ਵਧਾ ਦਿੱਤੀ ਹੈ। ਹੁਣ ਉਹਨਾਂ ਨੂੰ 23 ਅਪ੍ਰੈਲ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰਦਿਆਂ ਕਿਹਾ ਕਿ ਸਹਿ ਮੁਲਜ਼ਮ ਦੀ ਨਿਆਇਕ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਈਰਾਨ ਨੇ ਡਰੋਨ ਅਤੇ ਮਿਸਾਈਲਾਂ ਨਾਲ ਇਜ਼ਰਾਈਲ ਤੇ ਵੱਡੇ ਪੱਧਰ ਤੇ ਹਮਲੇ ਕੀਤੇ ਹਨ। ਇਸ ਨੂੰ ਸੀਰੀਆ ਵਿੱਚ ਉਸ ਦੇ ਵਣਜ ਦੂਤਘਰ ਉੱਤੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਦੱਸਿਆ ਗਿਆ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ ਗਾਰਡ ਕਾਰਪਸ ਨੇ ਕਿਹਾ ਕਿ ਹਮਲੇ ਦਾ ਮਕਸਦ ਖਾਸ ਟੀਚਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਅਤੇ ਉਸ ਦੇ ਸਹਿਯੋਗੀਆਂ ਨੇ ਈਰਾਨ ਵੱਲੋਂ ਛੱਡੇ ਗਏ 200 ਤੋਂ ਵੱਧ ਡਰੋਨ ਅਤੇ ਮਿਸਾਈਲਾਂ ਦੀ ਵਿਸ਼ਾਲ ਬਹੁਗਿਣਤੀ ਨੂੰ ਰੋਕ ਲਿਆ ਹੈ। ਈਰਾਨ ਦਾ ਇਹ ਜਵਾਬੀ ਹਮਲਾ ਪਹਿਲੀ ਵਾਰ ਹੈ ਜਦੋਂ ਉਸਨੇ ਆਪਣੀ ਧਰਤੀ ਤੋਂ ਇਜ਼ਰਾਈਲ ਨੂੰ ਇਸ ਤਰ੍ਹਾਂ ਸਿੱਧਾ ਨਿਸ਼ਾਨਾ ਬਣਾਇਆ ਹੈ। ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਸਾਇਰਨਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਯਰੂਸ਼ਲਮ ਵਿੱਚ ਜ਼ੋਰਦਾਰ ਧਮਾਕਾ ਸੁਣਿਆ ਗਿਆ ਹੈ, ਕਿਉਂਕਿ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸ਼ਹਿਰ ਵਿੱਚ ਕਈ ਚੀਜ਼ਾਂ ਨੂੰ ਡੇਗ ਦਿੱਤਾ ਹੈ। ਅਮਰੀਕਾ ਦੇ ਫੌਜੀ ਅਫਸਰਾਂ ਮੁਤਾਬਕ ਅਮਰੀਕਾ ਨੇ ਇਜ਼ਰਾਈਲ ਵੱਲ ਜਾ ਰਹੇ ਕੁਝ ਈਰਾਨੀ ਡਰੋਨਾਂ ਨੂੰ ਡੇਗ ਦਿੱਤਾ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਅਤੇ ਉਸਦੇ ਸਹਿਯੋਗੀਆਂ ਨੇ ਈਰਾਨ ਵੱਲੋਂ ਛੱਡੇ ਗਏ 200 ਤੋਂ ਵੱਧ ਡਰੋਨ ਅਤੇ ਮਿਸਾਈਲਾਂ ਦੀ ਵਿਸ਼ਾਲ ਬਹੁਗਿਣਤੀ ਨੂੰ ਰੋਕ ਲਿਆ ਹੈ। ਇਹ ਅਜੇ ਤੱਕ ਸਾਫ਼ ਨਹੀਂ ਹੈ ਕਿ ਅਜੇ ਤੱਕ ਕੋਈ ਡਰੋਨ ਇਜ਼ਰਾਈਲ ਪਹੁੰਚਿਆ ਹੈ ਜਾਂ ਨਹੀਂ। ਈਰਾਨ ਇਜ਼ਰਾਈਲ ਤੋਂ 1800 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਹ ਨਹੀਂ ਦੱਸਿਆ ਕਿ ਉਸਨੇ ਡਰੋਨ ਕਿੱਥੇ ਸੁੱਟੇ ਹਨ। ਇਜ਼ਰਾਈਲ, ਲੇਬਨਾਨ ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਅਤੇ ਸੀਰੀਆ ਅਤੇ ਜਾਰਡਨ ਨੇ ਆਪਣੀ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਅਲਰਟ ਉੱਤੇ ਰੱਖਿਆ ਹੈ। 1 ਅਪ੍ਰੈਲ ਨੂੰ ਸੀਰੀਆ ਦੇ ਦਮਿਸ਼ਕ ਵਿਚਲੇ ਵਣਜ ਦੂਤਘਰ ਉੱਤੇ ਹਮਲੇ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਗੱਲ ਕਹੀ ਸੀ। ਈਰਾਨ ਨੇ ਕਿਹਾ ਸੀ ਕਿ ਇਜ਼ਰਾਈਲ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਹਮਲੇ ਵਿੱਚ 2 ਜਨਰਲਾਂ ਸਮੇਤ 7 ਰੈਵੋਲਿਊਸ਼ਨਰੀ ਗਾਰਡ ਅਤੇ 6 ਸੀਰੀਆਈ ਮਾਰੇ ਗਏ ਹਨ। ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦਕਿ ਇਜ਼ਰਾਈਲ ਨੇ ਨਾ ਤਾਂ ਇਸ ਹਮਲੇ ਦੀ ਪੁਸ਼ਟੀ ਕੀਤੀ ਸੀ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਸੀ। IDF ਦੇ ਬੁਲਾਰੇ ਰੀਅਲ ਐਡਮਿਰਲ ਡੈਨੀਅਲ ਹੰਗਾਰੀ ਨੇ ਕਿਹਾ ਕਿ ਈਰਾਨ ਨੇ ਈਰਾਨ ਦੀ ਧਰਤੀ ਤੋਂ ਇਜ਼ਰਾਈਲੀ ਰਾਸ਼ਟਰ ਤੇ ਸਿੱਧੇ ਹਮਲੇ ਕੀਤੇ ਹਨ। ਅਸੀਂ ਉਹਨਾਂ ਕਾਤਲ ਡਰੋਨਾਂ ਨੂੰ ਨੇੜਿਓਂ ਦੇਖ ਰਹੇ ਹਾਂ ਜੋ ਈਰਾਨ ਇਜ਼ਰਾਈਲ ਵੱਲ ਭੇਜ ਰਿਹਾ ਹੈ। ਇਹ ਬਹੁਤ ਗੰਭੀਰ ਅਤੇ ਖਤਰਨਾਕ ਵਾਧਾ ਹੈ। ਉਹਨਾਂ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਸੈਨਾ ਦੇ ਜਹਾਜ਼ ਹਵਾ ਵਿੱਚ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਈਰਾਨ ਵੱਲੋਂ ਡਰੋਨ ਛੱਡੇ ਜਾਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਕੰਮ ਉੱਤੇ ਲਗਾ ਦਿੱਤਾ ਗਿਆ ਹੈ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪ੍ਰਤੀਕਿਰਿਆ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਛਮੀ ਏਸ਼ੀਆ ਦੀ ਸਥਿਤੀ ਤੇ ਫਿਕਰ ਜ਼ਾਹਰ ਕੀਤਾ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤੇ ਈਰਾਨ ਦਰਮਿਆਨ ਤਣਾਅ ਖਿੱਤੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਹੈ ਅਤੇ ਅਸੀਂ ਇਸ ਬਾਰੇ ਬੇहद ਫਿਕਰਮੰਦ ਹਾਂ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸ਼ਨੀਚਰਵਾਰ ਅਤੇ ਐਤਵਾਰ ਨੂੰ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਵਰਗੀ ਸਥਿਤੀ ਬਣ ਗਈ ਸੀ। ਈਰਾਨ ਵੱਲੋਂ ਇਜ਼ਰਾਈਲ ਵਿੱਚ ਕਈ ਥਾਵਾਂ ਤੇ ਡਰੋਨ ਅਤੇ ਮਿਸਾਈਲਾਂ ਨਾਲ ਹਮਲੇ ਕੀਤੇ ਜਾਣ ਕਾਰਨ ਦੁਨੀਆ ਭਰ ਵਿੱਚ ਤਣਾਅ ਵੱਧ ਗਿਆ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲਾ ਸਮਾਂ ਕਾਫੀ ਮੁਸ਼ਕਲ ਹੋਣ ਵਾਲਾ ਹੈ। ਖਾਸ ਤੌਰ ਤੇ ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅੱਜ ਵੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ 1% ਤੱਕ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਜਦੋਂ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਿਆ ਤਾਂ ਸੈਂਸੈਕਸ ਅਤੇ ਨਿਫਟੀ ਵਿੱਚ ਵੱਡੀ ਗਿਰਾਵਟ ਆਈ। ਸੈਂਸੈਕਸ 900 ਅੰਕਾਂ ਤੋਂ ਜ਼ਿਆਦਾ ਡਿੱਗ ਕੇ 73,315.16 ਤੇ ਖੁੱਲ੍ਹਿਆ, ਜਦਕਿ ਨਿਫਟੀ 300 ਅੰਕਾਂ ਤੋਂ ਜ਼ਿਆਦਾ ਟੁੱਟ ਕੇ 22,339.5 ਤੇ ਖੁੱਲ੍ਹਿਆ। BSE ਦੇ ਚੋਟੀ ਦੇ 30 ਸ਼ੇਅਰਾਂ ਵਿੱਚੋਂ ਸਿਰਫ 4 ਸ਼ੇਅਰਾਂ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ, ਜਦਕਿ ਬਾਕੀ ਸਾਰੇ 26 ਸ਼ੇਅਰਾਂ ਵਿੱਚ ਗਿਰਾਵਟ ਆਈ ਹੈ। ਟਾਟਾ ਮੋਟਰਸ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਡੀ ਗਿਰਾਵਟ 2.41% ਰਹੀ। NSE ਤੇ ਅੱਜ 2171 ਸ਼ੇਅਰ ਟ੍ਰੇਡ ਕਰ ਰਹੇ ਸੀ, ਜਿਸ ਵਿੱਚੋਂ ਸਿਰਫ 135 ਸ਼ੇਅਰਾਂ ਵਿੱਚ ਤੇਜ਼ੀ ਦੇਖੀ ਜਾ ਰਹੀ ਸੀ। ਬਾਕੀ 1979 ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ।
57 ਸ਼ੇਅਰਾਂ ਵਿੱਚ ਕੋਈ ਕਾਰਵਾਈ ਨਹੀਂ ਹੋਈ। 33 ਸ਼ੇਅਰ 52 ਹਫ਼ਤੇ ਦੇ ਉੱਚੇ ਪੱਧਰ ਤੇ ਕਾਰੋਬਾਰ ਕਰ ਰਹੇ ਹਨ, ਜਦਕਿ 16 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ ਤੇ ਹਨ। ਇਸ ਤੋਂ ਇਲਾਵਾ 25 ਸ਼ੇਅਰਾਂ ਨੇ ਅੱਪਰ ਸਰਕਟ ਅਤੇ 114 ਸ਼ੇਅਰਾਂ ਨੇ ਲੋਅਰ ਸਰਕਟ ਲਗਾਇਆ ਹੈ। ਸਾਬਕਾ ਅਕਾਲੀ ਮੰਤਰੀ ਤੇ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਹਾਈਕਮਾਂਡ ਵੱਲੋਂ ਉਹਨਾਂ ਦੀ ਟਿਕਟ ਕੱਟੇ ਜਾਣ ਤੇ ਕਿਸੇ ਪ੍ਰਕਾਰ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਏ ਢੀਂਡਸਾ ਨੇ ਉਹਨਾਂ ਦੀ ਬਜਾਏ ਲੋਕ ਸਭਾ ਹਲਕਾ ਸੰਗਰੂਰ ਤੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੇ ਜਾਣ ਤੇ ਇਸ ਨੂੰ ਪਾਰਟੀ ਦੀ ਮਰਜ਼ੀ ਕਰਾਰ ਦਿੱਤਾ। ਢੀਂਡਸਾ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਉਹਨਾਂ ਦੀ ਬਜਾਏ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦੇ ਦਿੱਤੀ ਹੈ। ਉਹ ਪਾਰਟੀ ਦੇ ਇਸ ਫੈਸਲੇ ਤੇ ਕਿਸੇ ਪ੍ਰਕਾਰ ਦੀ ਟਿੱਪਣੀ ਨਹੀਂ ਕਰਨਗੇ। ਬੇहद ਨਿਰਾਸ਼ ਨਜ਼ਰ ਆ ਰਹੇ ਢੀਂਡਸਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਫੈਸਲੇ ਦੇ ਬਾਰੇ ਉਹ ਫਿਲਹਾਲ ਕਿਸੇ ਪ੍ਰਕਾਰ ਦੀ ਟਿੱਪਣੀ ਨਹੀਂ ਕਰਨਗੇ। ਢੀਂਡਸਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਲੋਕ ਸਭਾ ਚੋਣਾਂ ਲਈ ਹੁਣ ਗਿਣਤੀ ਦੇ ਦਿਨ ਬਾਕੀ ਹਨ। ਭਾਜਪਾ ਨੇ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਪਾਰਟੀ ਦਾ ਸੰਕਲਪ ਪੱਤਰ ਜਾਰੀ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਤੀਜੀ ਟਰਮ ਸਰਕਾਰ ਲਈ ਨਵੇਂ ਟੀਚਿਆਂ ਨੂੰ ਸੂਚੀਬੱਧ ਕੀਤਾ। ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ, ਆਬਾਦੀ ਕੰਟਰੋਲ ਅਤੇ ਯੂਨੀਫਾਰਮ ਸਿਟੀਜ਼ਨਸ਼ਿਪ ਕੋਡ ਕਾਨੂੰਨਾਂ ਨੂੰ ਪਹਿਲ ਦਿੱਤੀ ਹੈ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਦਾ ਸੰਕਲਪ ਪੱਤਰ ਜਾਰੀ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਜਪਾ ਨੇ ਹਰ ਗਾਰੰਟੀ ਨੂੰ ਪੂਰਾ ਕੀਤਾ ਹੈ। ਇਹ ਸੰਕਲਪ ਪੱਤਰ 4 ਭਾਗਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ: ਯੁਵਾ ਸ਼ਕਤੀ, ਮਹਿਲਾ ਸ਼ਕਤੀ, ਕਿਸਾਨ ਅਤੇ ਗਰੀਬ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੱਡੀ ਗਿਣਤੀ ਵਿੱਚ ਰੁਜ਼ਗਾਰ ਵਧਾਉਣ ਦੀ ਗੱਲ ਕੀਤੀ ਹੈ। ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨ ਭਾਰਤ ਦੀਆਂ ਉਮੀਦਾਂ ਦੀ ਤਸਵੀਰ ਹੈ। ਉਹਨਾਂ ਕਿਹਾ ਕਿ ਭਾਜਪਾ ਯੂਨੀਫਾਰਮ ਸਿਵਲ ਕੋਡ ਨੂੰ ਬਹੁਤ ਮਹੱਤਵਪੂਰਨ ਮੰਨਦੀ ਹੈ। ਮੈਨੀਫੈਸਟੋ ਜਾਰੀ ਕਰਦੇ ਹੋਏ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ, ਉਹ ਪੂਰਾ ਹੋ ਗਿਆ ਹੈ। ਅਸੀਂ ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਅਸੀਂ ਉਸ ਨੂੰ ਪੂਰਾ ਕੀਤਾ। ਭਾਜਪਾ ਨੇ